पंजाब तो लैंदे हल आउंदे ने, लैंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। लैंदे ते चढ़दे पंजाब तो आए हुए ਵੱਖ-ਵੱਖ ਇਲਾਕਿਆਂ 'ਚੋਂ ਬਜ਼ੁਰਗਾਂ ਦੇ ਨਾਲ, ਜਵਾਨਾਂ ਦੇ ਨਾਲ, ਭਾਈਆਂ ਨਾਲ ਸਾਡੀ ਗੱਲਬਾਤ ਦਾ ਸਿਲਸਿਲਾ ਜਾਰੀ ਆ ਜੀ। ਸਾਡੇ ਨਾਲ ਨਵਾਂ ਸ਼ਹਿਰ ਤੋਂ ਆਏ ਹੋਏ ਜਿਹੜੇ ਬਜ਼ੁਰਗ ਆ, ਇਹਨਾਂ ਕੋਲ ਆਪਾਂ ਪੁੱਛਦੇ ਹਾਂ ਕਿ ਇਹ ਨਵਾਂ ਸ਼ਹਿਰ ਦੇ ਕਿਹੜੇ ਪਿੰਡ 'ਚੋਂ ਆਏ ਆ ਤੇ ਇਹਨਾਂ ਨੂੰ ਕਿਹੋ ਜਿਹਾ ਲੱਗਾ ਇੱਥੇ ਆ ਕੇ। ਜੀ ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ ਜੀ। ਵਾਲੇਕਮ ਸਲਾਮ, ਸਤਿ ਸ਼੍ਰੀ ਅਕਾਲ। ਪਹਿਲੇ ਤੇ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਕਸ਼ਮੀਰ ਸਿੰਘ, ਅੱਛਾ, ਪਿੰਡ ਸਾਦੜਾ, ਡਿਸਟ੍ਰਿਕਟ ਨਵਾਂ ਸ਼ਹਿਰ, ਤਹਿਸੀਲ ਬਲਾਚੌਰ। ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਘਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਅਸੀਂ ਸਭ ਤੋਂ ਜ਼ਿਆਦਾ ਖੁਸ਼ਕਿਸਮਤ ਇਸ ਕਰਕੇ ਅਸੀਂ ਸਤਿਗੁਰੂ ਨਾਨਕ ਜੀ ਦੇ ਜਨਮ ਸਥਾਨ 'ਤੇ ਅਸੀਂ ਆਏ ਹਾਂ, ਨਨਕਾਣਾ ਸਾਹਿਬ। ਸਾਡੀ ਇਹ ਬੜੀ ਵੱਡੀ ਖੁਸ਼ਕਿਸਮਤੀ ਹੈ। ਬਹੁਤ ਦੇਰ ਤੋਂ ਸਾਡੀ ਰੀਝ ਸੀ ਕਿ ਅਸੀਂ ਪਾਕਿਸਤਾਨ ਦੀ ਧਰਤੀ 'ਤੇ ਜਾਵਾਂਗੇ ਅਤੇ ਉੱਥੇ ਨਤਮਸਤਕ ਹੋਵਾਂਗੇ ਸਤਿਗੁਰੂ ਨਾਨਕ ਦੇ ਦਰਬਾਰ 'ਤੇ। ਉਹ ਸਾਡੀ ਰੀਝ ਪੂਰੀ ਹੋਈ ਹੈ। ਉਸ ਤੋਂ ਬਾਅਦ ਜਿਹੜੀ ਸਭ ਤੋਂ ਜ਼ਿਆਦਾ ਸਾਨੂੰ ਖੁਸ਼ੀ ਇਹ ਹੋਈ ਹੈ ਕਿ ਇੱਥੇ ਪਾਕਿਸਤਾਨ ਆ ਕੇ ਸਾਨੂੰ ਇੰਨਾ ਪਿਆਰ ਮਿਲਿਆ, ਜਿਹਦੇ ਬਾਰੇ ਸਾਡੇ ਕੋਲ ਲਫ਼ਜ਼ ਹੀ ਨਹੀਂ ਕੋਈ ਵੀ ਕਹਿਣ ਨੂੰ। ਕਿਉਂਕਿ ਅਸੀਂ ਤਾਂ ਅੱਜ ਤੱਕ ਸੁਣਦੇ ਰਹੇ ਕਿ ਪਾਕਿਸਤਾਨ ਦੇ ਜਿਹੜੀ ਧਰਤੀ 'ਤੇ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ, ਪਰ ਇੱਥੇ ਜਾ ਕੇ ਕੋਈ ਕਿਸੇ ਵੀ ਤਰ੍ਹਾਂ ਦਾ ਜਦੋਂ ਦੇਖਿਆ ਅਤੇ ਕਦੀ ਕੋਈ ਕਿਸੇ ਵੀ ਵਿਤਕਰੇ ਵਾਲੀ ਗੱਲ ਹੀ ਨਹੀਂ ਦੇਖੀ। ਪਰਸੋਂ ਤੋਂ ਅਸੀਂ ਇੱਥੇ ਆਏ ਹਾਂ। ਕੱਲ੍ਹ ਅਸੀਂ ਗੁਰਦੁਆਰਾ ਸੱਚਾ ਸੌਦਾ ਗਏ ਸੀ, ਉੱਥੇ ਵੀ ਲੋਕਾਂ ਨੇ ਸਾਨੂੰ ਇੱਦਾਂ ਹੀ ਪਿਆਰ ਸਤਿਕਾਰ ਦਿੱਤਾ। ਜਦੋਂ ਹੁਣ ਇੱਥੇ ਆਏ ਹਾਂ, ਪਰਸੋਂ ਤੋਂ ਹੀ ਜਿੰਨਾ ਵੀ ਇੱਥੇ ਦਾ ਪ੍ਰਬੰਧ ਹੈ, ਇੱਥੇ ਦੀ ਸਰਕਾਰ ਦਾ ਪ੍ਰਬੰਧ ਹੈ, ਇੱਥੇ ਦੇ ਲੋਕਾਂ ਦਾ ਰਹਿਣ ਸਹਿਣ ਦੇਖ ਕੇ ਸਾਨੂੰ ਇੰਨੀ ਖੁਸ਼ੀ ਹੋਈ ਹੈ, ਅਸੀਂ ਤਾਂ ਕਦੀ ਸੋਚੀ ਨਹੀਂ ਸੀ। ਅਤੇ ਪਹਿਲੀ ਵਾਰੀ ਆਏ ਹੁਣ? ਅਸੀਂ ਪਹਿਲੀ ਵਾਰੀ ਆਏ ਹਾਂ ਅਤੇ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡੇ ਬੱਚੇ ਤਾਂ ਵੈਸੇ ਕੈਨੇਡਾ 'ਚ ਹੈ, ਅਤੇ ਉਹਨਾਂ ਨੂੰ ਵੀ ਅਸੀਂ ਕਹਾਂਗੇ ਵੀ ਜਦੋਂ ਵੀ ਤੁਹਾਨੂੰ ਕਦੀ ਟਾਈਮ ਮਿਲਿਆ ਇਸ ਧਰਤੀ ਦੇ ਜ਼ਰੂਰ ਦਰਸ਼ਨ ਕਰਨ। ਇੱਕ ਸਭ ਤੋਂ ਵੱਡੀ ਸਾਡੇ ਲੋਕਾਂ ਦੇ 'ਚ ਅਫਵਾਹ ਜਿਹੜੀ ਕਿ ਪਾਕਿਸਤਾਨ ਦਾ ਜਿਹੜੀ ਸਟੈਂਪ ਲੱਗਣ ਦੇ ਨਾਲ ਸਾਨੂੰ ਕੈਨੇਡਾ, ਅਮਰੀਕਾ ਜਾਂ ਕਿਸੇ ਹੋਰ ਦੇ ਦਾ ਵੀਜ਼ਾ ਨਹੀਂ ਮਿਲਦਾ, ਉਹ ਇਹੋ ਜਿਹੀ ਕੋਈ ਗੱਲ ਨਹੀਂ। ਕਿਉਂਕਿ ਇਸ ਦੀ ਜਾਗਦੀ ਜਿਉਂਦੀ ਮਿਸਾਲ ਮੈਂ ਖੜਾ ਹਾਂ ਕਿ ਜਦੋਂ ਮੇਰਾ ਮਤਲਬ ਇਸ ਤਰ੍ਹਾਂ ਦਾ ਕੋਈ ਮੇਰੇ ਰਿਸ਼ਤੇਦਾਰਾਂ ਦਾ ਇੱਥੇ ਪਹਿਲਾਂ ਮੇਰੀ ਵਾਈਫ ਵੀ ਆ ਕੇ ਗਈ, ਉਹਨਾਂ ਦਾ ਇੱਥੇ ਆਉਣ ਤੋਂ ਬਾਅਦ ਹੀ ਵੀਜ਼ਾ ਜਿਹੜਾ ਕੈਨੇਡਾ ਦਾ ਲੱਗਿਆ ਹੈ, ਕਿਉਂਕਿ ਉਹ ਪਹਿਲਾਂ ਪਾਕਿਸਤਾਨ ਆਏ ਸੀ, ਉਸ ਤੋਂ ਬਾਅਦ ਹੀ ਹਾਂਜੀ ਹਾਂਜੀ। ਅਤੇ ਇਹ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਬਾਕੀ ਮੇਰੀ ਤਾਂ ਦੋਹਾਂ ਸਰਕਾਰਾਂ ਨੂੰ ਇਹੀ ਹੈ ਕਿ ਦੋਨੇ ਪਾਸੇ ਲੋਕ ਇੱਕ ਦੂਜੇ ਨੂੰ ਵੀਜ਼ੇ ਵੱਧ ਤੋਂ ਵੱਧ ਖੁੱਲ੍ਹ ਦਿਲੀ ਨਾਲ ਦੇਣ, ਇੱਕ ਦੂਜੇ ਦੇ ਨਾਲ ਮੇਲ ਮਿਲਾਪ ਕਰਨ, ਤਾਂ ਕਿ ਅਸੀਂ ਸਾਡਾ ਜਿਹੜਾ ਆਪਣਾ ਪਿਆਰ ਸਤਿਕਾਰ ਜਿਹੜਾ ਹੈਗਾ ਸਾਰਿਆਂ ਨਾਲ ਬਣਿਆ ਰਹੇ। ਠੀਕ ਹੈ ਜੀ। ਆਪਾਂ ਨਵਾਂ ਸ਼ਹਿਰ ਦੇ ਵਿੱਚੋਂ ਕਿਹੜੇ ਪਿੰਡੋਂ ਆਏ ਹਾਂ? ਅਸੀਂ ਨਵਾਂ ਸ਼ਹਿਰ ਤੋਂ ਤਕਰੀਬਨ ਮੇਰਾ 20 ਕਿਲੋਮੀਟਰ ਅੱਗੇ ਪਿੰਡ ਸਾਦੜਾ ਪਿੰਡ ਹੈ, ਬਲਾਚੌਰ ਤਹਿਸੀਲ ਪੈਂਦੀ ਹੈ, ਅਤੇ ਉੱਥੋਂ ਅਸੀਂ ਮੋਹਰਾਂ ਵੀ ਲਾਗੇ ਪੈ ਜਾਂਦੀਆਂ? ਹਾਂਜੀ, ਮੋਹਰਾਂ ਬਿਲਕੁਲ ਸਾਡੇ ਪਿੰਡ ਤੋਂ ਤਕਰੀਬਨ 5 ਜਾਂ 6 ਕਿਲੋਮੀਟਰ 'ਤੇ ਪੈਂਦਾ ਹੈ। ਤਹਿਸੀਲ ਬਲਾਚੌਰ ਦੇ 2-3 ਕਿਲੋਮੀਟਰ। ਦੱਸਦੇ ਜਾਂਦੇ ਜੀ, ਪਤਾ ਨਹੀਂ ਤੁਹਾਡੇ ਇਲਮ 'ਚ ਹੈਗਾ ਕਿ ਨਹੀਂ ਹੈਗਾ, ਪਾਕਿਸਤਾਨ ਦਾ ਨਾਂ ਰੱਖਣ ਵਾਲੇ ਬੰਦੇ ਚੌਧਰੀ ਰਹਿਮਤ ਅਲੀ ਗੁੱਜਰ ਸਾਹਿਬ ਜਿਹੜੇ ਸੀ, ਉਹਨਾਂ ਦਾ ਤਾਲੁਕ ਜਿਹੜਾ ਮੋਹਰਾਂ ਪਿੰਡ ਦੇ ਨਾਲ ਸੀ। ਨਹੀਂ, ਸਾਨੂੰ ਇੰਨੀ ਜਾਣਕਾਰੀ ਨਹੀਂ ਸੀ। ਚਲੋ ਤੁਸੀਂ ਇਹ ਦੱਸਿਆ, ਸਾਡੇ ਬਿਲਕੁਲ ਨਜ਼ਦੀਕ ਹੀ ਪਿੰਡ ਪੈਂਦਾ ਹੈ ਮੋਹਰਾਂ, ਸਾਡੀ ਤਹਿਸੀਲ ਦਾ ਹੀ ਪਿੰਡ ਮੋਹਰਾਂ ਪਿੰਡ ਹੈ, ਧੌਲਾਂ ਅਤੇ ਮੋਹਰਾਂ। ਹਾਂਜੀ, ਬਿਲਕੁਲ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਤੁਸੀਂ ਇੱਥੇ ਸਾਨੂੰ ਵੀ ਟਾਈਮ ਦਿੱਤਾ ਹੈ ਅਤੇ ਅਸੀਂ ਇੱਥੋਂ ਦੀ ਸਰਕਾਰ ਦਾ, ਇੱਥੋਂ ਦਾ ਮਾਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਸਾਨੂੰ ਬਹੁਤ ਖੁਸ਼ੀ ਇਸ ਗੱਲ ਦੀ, ਸਾਨੂੰ ਪਿਆਰ ਸਤਿਕਾਰ ਹੀ ਬਹੁਤ ਦਿੱਤਾ ਇੱਥੇ ਦੇ ਲੋਕਾਂ ਨੇ। ਦੇਖੋ ਜੀ, ਆਪਾਂ ਨੂੰ ਜਿਹੜੀ ਚੀਜ਼ ਮਿਲਣੀ ਆਪਾਂ ਉਹਦਾ ਜ਼ਿਕਰ ਕਰਨਾ ਨਾ ਜੀ। ਪਿਆਰ ਮਿਲਿਆ ਤੇ ਪਿਆਰ ਦਾ ਜ਼ਿਕਰ ਕਰਨਾ ਆਪਾਂ। ਠੀਕ ਹੈ, ਠੀਕ ਹੈ। ਤੇ ਆਪਾਂ ਇਹ ਦੱਸੋ ਜੀ, ਆਪਣੇ ਜਿਹੜੇ ਬਜ਼ੁਰਗ ਸੀਗੇ 1947 ਵੇਲੇ ਉੱਥੇ ਦੇ ਹੀ ਰਹਿਣ ਵਾਲੇ ਸੀ ਜਾਂ ਪਾਕਿਸਤਾਨ ਛੁੱਟ ਕੇ ਗਏ? ਨਹੀਂ ਨਹੀਂ, ਜਿਹੜੇ ਸਾਡੇ ਬਜ਼ੁਰਗ ਸੀਗੇ ਨਾ, ਉਹ ਉੱਥੋਂ ਦੇ ਸੀਗੇ, ਜੰਮਪਲ। ਅਤੇ ਜਦੋਂ ਅਸੀਂ ਉਹਨਾਂ ਦੇ ਨਾਲ ਉਹ ਜਿਹੜੇ ਪੁਰਾਣੇ ਬਜ਼ੁਰਗ ਗੱਲਬਾਤ ਕਰਦੇ ਹਾਂ ਤਾਂ ਉਹ ਦੱਸਦੇ ਆ ਕਿ ਸਾਡੇ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਉੱਥੋਂ ਇੱਧਰ ਆ ਗਏ ਸੀਗੇ, ਅਤੇ ਉਹਨਾਂ ਦੇ ਨਾਲ ਸਾਡਾ ਪਿਆਰ ਸਤਿਕਾਰ ਇਹ ਬਹੁਤ ਹੀ ਜ਼ਿਆਦਾ ਸੀ। ਜਿਹਦੀ ਇੱਕ ਹੋਰ ਵੀ ਮੈਂ ਛੋਟੀ ਜਿਹੀ ਮਿਸਾਲ ਦੇਣੀ ਚਾਹੁੰਦਾ ਹਾਂ, ਕਿਉਂਕਿ ਮੇਰੇ ਬਜ਼ੁਰਗ ਨੇ ਦੱਸਿਆ ਸੀ ਕਿ ਇੱਕ ਛੋਟਾ ਜਿਹਾ ਬੱਚਾ 2-3 ਮਹੀਨੇ ਦਾ ਉੱਥੇ ਰਹਿ ਗਿਆ ਸੀ ਉਹਨਾਂ ਕੋਲ,
ਤੇ ਉਹਨਾਂ ਨੂੰ ਬੜੀ ਹਿਫਾਜ਼ਤ ਦੇ ਨਾਲ ਫਿਰ ਪਾਕਿਸਤਾਨ ਬਾਅਦ 2-3 ਮਹੀਨੇ ਬਾਅਦ ਉਹਨੂੰ ਭੇਜਿਆ। ਉਹ ਪੂਰੀ ਮਾੜੀ ਜੀ ਗੱਲ ਦੱਸੋ, ਜਿਹੜਾ ਤਫਸੀਲ ਦੇ ਨਾਲ ਉਹ ਕਿੱਦਾਂ ਰੱਖਿਆ ਸੀ, ਕੀ ਹਿਸਾਬ? ਉਹ ਮੇਰੇ ਬਜ਼ੁਰਗ ਤਾਂ ਹੁਣ ਚੜ੍ਹਾਈ ਕਰ ਗਏ ਆ। ਉਹਨਾਂ ਨੇ ਦੱਸਿਆ ਸੀ ਕਿ ਜਦੋਂ ਇਹ ਆਪਸ ਵਿੱਚ ਜ਼ਿਆਦਾ ਕਾਟੋ ਕਲੇਸ਼ ਸ਼ੁਰੂ ਹੋਇਆ, ਉਹਦੇ ਵਿੱਚ ਇੱਕ ਬੱਚਾ ਉਹਨਾਂ ਨੂੰ ਮਿਲ ਗਿਆ। ਸਾਡੇ ਨਜ਼ਦੀਕੀ ਪਿੰਡ ਚਣਕੋਈ ਹੈ, ਤੇ ਚਣਕੋਆ ਤੇ ਚਣਕੋਈ, ਉਹ ਸਾਰਾ ਪਿੰਡ ਹੀ ਸਾਰਾ ਜਿਹੜਾ ਮੁਸਲਮਾਨ ਆਬਾਦੀ ਸੀਗੀ, ਉੱਥੇ ਉਹਨਾਂ ਨੂੰ ਰਸਤੇ ਦੇ ਵਿੱਚ ਉਹ ਬੱਚਾ ਮਿਲ ਗਿਆ ਸੀ, ਜਿਹਦੀ ਉਮਰ ਉਸ ਵੇਲੇ ਤਕਰੀਬਨ 2.5-3 ਮਹੀਨੇ ਸੀ। ਉਹ ਲਿਆਏ ਸੀ ਉਠਾ ਕੇ ਉਹਨੂੰ, ਤੇ ਉਹ ਤੋਂ ਬਾਅਦ ਉਹ ਫਿਰ ਲਿਆ ਕੇ ਉਹਨਾਂ ਨੇ ਆਪਣੇ ਕੋਲ ਰੱਖਿਆ। ਉਸ ਤੋਂ ਬਾਅਦ ਸਾਵੇ ਪਿੰਡ ਰਾਜਪੂਤ ਸੀ ਰਹਿੰਦੇ, ਉਹਨਾਂ ਕੋਲ ਪਹੁੰਚਾਇਆ, ਤੇ ਉਹ ਤੋਂ ਫਿਰ ਅੱਗੇ ਉਹਨਾਂ ਨੂੰ ਇੱਥੇ ਹੁਣ ਇਹ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਉਹਨੂੰ ਉਸ ਚੀਜ਼ ਦਾ ਪਤਾ ਹੈ ਕਿ ਨਹੀਂ ਪਤਾ ਸਾਨੂੰ ਉਹਨਾਂ ਨੇ। ਬਾਕੀ ਆਪਣੇ ਪਿੰਡ ਵਿੱਚ ਹੁਣ ਕਿਹੜੇ ਇਲਾਕਿਆਂ 'ਚੋਂ ਗਏ ਹੋਏ ਪਿੰਡ ਬੰਦੇ ਬੈਠੇ ਆ? ਸਾਡੇ ਪਿੰਡ ਤਾਂ ਸਿਰਫ ਇੱਕ ਘਰ ਤੇਲੀਆਂ ਦਾ ਉਦੋਂ ਰਹਿੰਦਾ ਸੀ, ਜਿਹੜੇ ਮੁਸਲਮਾਨ ਬਰਾਦਰੀ ਦੇ ਨਾਲ ਹੈ। ਉਹਨਾਂ ਦੇ ਹੁਣ 10 ਘਰ ਬਣ ਗਏ। ਉਹਨਾਂ ਦਾ ਸਾਡੇ ਨਾਲ ਆਪਸ ਵਿੱਚ ਬਹੁਤ ਹੀ ਜ਼ਿਆਦਾ ਪਿਆਰ ਸਤਿਕਾਰ ਹੈਗਾ ਹੈ, ਤੇ ਉਹਨਾਂ ਨੇ ਹੁਣੇ ਮਸਜਿਦ ਬਣਾਈ ਹੈ। ਉਹਨਾਂ ਦੇ ਵਿੱਚ ਅਸੀਂ ਬੜਾ ਸਹਿਯੋਗ ਦਿੱਤਾ, ਉਹਨਾਂ ਦੀ ਨਾਲ ਹੋ ਕੇ ਮਸਜਿਦ ਵੀ ਬਣਾਈ ਹੈ। ਉੱਠ ਕੇ ਗਏ ਉਹ ਕਿਹੜੇ ਇਲਾਕੇ 'ਚੋਂ ਗਏ ਆਪਣੇ ਇੱਥੇ? ਸਾਡੇ ਆਪਣੇ ਪਿੰਡ ਦੇ ਵਿੱਚ ਪਾਕਿਸਤਾਨ ਤੋਂ ਉੱਠ ਕੇ ਗਿਆ ਕੋਈ ਨਹੀਂ ਬੰਦਾ ਹੈਗਾ। ਬਸ਼ਿੰਦਿਆਂ ਦਾ ਹੀ ਪਿੰਡ? ਹਾਂ, ਬਸ਼ਿੰਦੇ ਪਹਿਲੇ ਜਿਹੜੇ ਖਾਨਪੁਰ ਕੁੱਲੇਵਾਲ ਵੀ ਆਪਣੇ ਨੇੜੇ? ਖਾਨਪੁਰ ਬਿਲਕੁਲ ਲਾਗੇ ਪਿੰਡ ਪੈਂਦਾ, ਜਿੰਨੀ ਦੂਰ ਸਾਡੇ ਧੌਲਾ ਮੋਹਰਾਂ। ਪਿੰਡ ਵਿੱਚ ਬਹੁਤ ਵੱਡ ਟੁੱਟ ਹੋਈ ਸੀ, ਇੱਕ ਜਾਂ 2 ਬੰਦੇ ਬਚੇ ਸੀ ਪੂਰੇ ਪਿੰਡ 'ਚ? ਨਹੀਂ, ਇਹ ਜ਼ਿਆਦਾ ਸਾਨੂੰ ਉਹਦੇ ਖਾਨਪੁਰ ਕੁੱਲੇਵਾਲ ਦੀ ਜਾਣਕਾਰੀ ਨਹੀਂ। ਜਿਹੜਾ ਸਾਡੇ ਪਿੰਡ ਲਾਗੇ ਚਣਕੋਆ ਪਿੰਡ ਸੀ ਨਾ, ਉੱਥੇ ਦੱਸਦੇ ਆ ਕਿ ਕਾਫੀ ਲੋਕਾਂ ਦੀ ਕੱਢ-ਵੱਢ ਹੋਈ ਹੈ। ਖਾਨਪੁਰ ਕੁੱਲੇਵਾਲ ਪਿੰਡ ਸਾਡੇ ਨਜ਼ਦੀਕ ਹੈ, ਪਰ ਉੱਥੇ ਬਾਰੇ ਜ਼ਿਆਦਾ ਸਾਨੂੰ ਜਾਣਕਾਰੀ ਨਹੀਂ ਹੈਗੀ। ਕੀ ਸੁਨੇਹਾ ਦਵੋਗੇ ਹੁਣ ਜਾ ਕੇ? ਅਸੀਂ ਤਾਂ ਸੁਨੇਹਾ ਇਹ ਦੇਵਾਂਗੇ ਕਿ ਅਸੀਂ ਇੰਨਾ ਇੱਥੇ ਮੈਂ ਮੇਰੇ ਨਾਲ ਦੇ ਸੰਗੀ ਸਾਥੀ ਜਿਹੜੇ ਆਏ ਹੈ, ਉਹਨਾਂ ਨਾਲ ਮੈਂ ਹੁਣੇ ਲੰਗਰ ਛਕਦਿਆਂ ਗੱਲ ਕਰਦਾ ਸੀ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਇੱਕ ਅਭੁੱਲ ਖੁਸ਼ੀ ਜਿਹੜੀ ਮਹਿਸੂਸ ਹੋਈ ਹੈ, ਜਿਹੜੀ ਕਦੀ ਅਸੀਂ ਭੁੱਲ ਹੀ ਨਹੀਂ ਸਕਦੇ। ਅਸੀਂ ਹੁਣ ਮੇਰਾ ਮਨ ਕਰਦਾ ਅਸੀਂ ਬਾਰ-ਬਾਰ ਫਿਰ ਪਾਕਿਸਤਾਨ ਆਈਏ, ਤੇ ਸਾਨੂੰ ਇੰਨੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਇਸ ਗੱਲ ਦੀ। ਇਹ ਤਾਂ ਤੁਸੀਂ ਹਲੇ ਪਿੰਡਾਂ 'ਚ ਨਹੀਂ ਗਏ, ਜਦੋਂ ਪਿੰਡਾਂ 'ਚ ਜਾਓਗੇ ਨਾ ਫਿਰ ਪਤਾ ਲੱਗੂ ਕਿ ਅਸਲ ਪੱਗ ਨੂੰ ਸਲੂਟ ਕਿੰਨੇ ਵੱਜਦੇ ਆ। ਹਾਂ, ਕਦੀ ਮੌਕਾ ਮਿਲਿਆ, ਕਿਉਂਕਿ ਮੈਨੂੰ ਮੇਰੇ ਇੱਕ ਬਹੁਤ ਹੀ ਮੇਰੇ ਨਾਲ ਉਹਨਾਂ ਦਾ ਮੇਲ ਨਹੀਂ ਹੋਇਆ। ਸਨਾਉੱਲਾ ਉਹਨਾਂ ਦਾ ਨਾਂ ਹੈ, ਤੇ ਉਹ ਗੁਰੂ ਨਾਨਕ ਬਾਬਾ ਫਰੀਦ ਫਾਊਂਡੇਸ਼ਨ ਦੇ ਮੇਰਾ ਖਿਆਲ ਸ਼ਾਇਦ ਪ੍ਰਧਾਨ ਵੀ ਹੈ, ਤੇ ਉਹ ਬਹੁਤ ਵਾਰੀ ਗਏ ਹੈ, ਤੇ ਉਹਨਾਂ ਨਾਲ ਕੋਸ਼ਿਸ਼ ਹੈ ਕਿ ਕਦੀ ਨਾ ਕਦੀ ਸਾਡੇ ਕੋਲ ਆਉਣ ਜਾਣ ਦਾ ਉਹਨਾਂ ਦੇ ਨਾਲ ਸਾਡਾ ਕੋਈ ਸੰਬੰਧ ਬਣੇ। ਬਹੁਤ ਹੀ ਵਧੀਆ ਇਨਸਾਨ ਹੈ, ਕਦੀ ਗੱਲਬਾਤ ਵੀ ਕਰਦੇ ਆ, ਬਹੁਤ ਹੀ ਸਤਿਕਾਰ ਦਿੰਦੇ ਆ। ਆਡੀਸ਼ਨ ਦੀਆਂ ਵੀਡੀਓ ਦੇਖਦੇ ਨੇ ਜਿਹੜੀਆਂ ਸਾਡੇ ਚੈਨਲ ਤੇ ਹਾਂ, ਬਿਲਕੁਲ। ਉਹ ਮੈਂ ਕਾਫੀ ਜਿਹੜੀਆਂ YouTube ਤੇ ਵੀਡੀਓ ਹੈਗੀਆਂ ਉਹ ਦੇਖਦਾ ਰਹਿੰਦਾ ਹਾਂ, ਤੇ ਮੈਂ ਕੋਸ਼ਿਸ਼ ਕਰਦਾ ਵੀ ਰਹਿੰਦਾ ਹਾਂ ਸਿਆਣੇ ਬੰਦੇ ਜਿਹੜੇ ਉਹਨਾਂ ਤੋਂ ਉਸ ਵੇਲੇ ਦੇ ਮਾਹੌਲ ਦੀ। ਪਰ ਇੱਕ ਗੱਲ ਮੈਂ ਇਹ ਜ਼ਰੂਰ ਕਹਿਣੀ ਚਾਹੁੰਦਾ ਹਾਂ ਕਿ ਜਿਹੜਾ ਉਸ ਵੇਲੇ ਦੋਨਾਂ ਪਾਸਿਆਂ ਦੀ ਕੱਟ-ਵੱਢ ਹੋਈ, ਉਹ ਨਹੀਂ ਸੀ ਹੋਣੀ ਚਾਹੀਦੀ। ਜਿਸ 'ਚ 10 ਲੱਖ ਬੰਦਾ ਦੱਸਦੇ ਨੇ ਸਾਡੇ ਬਜ਼ੁਰਗ ਨਜਾਇਜ਼ ਮਾਰਿਆ ਗਿਆ, ਉਹ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ। ਇਹੋ ਜਿਹੇ ਹਕੂਮਤਾਂ ਨੂੰ ਅਸੀਂ ਨਹੀਂ ਪਸੰਦ ਕਰਾਂਗੇ। ਔਰ ਮਾਰਨ ਵਾਲੇ ਨੂੰ ਨਹੀਂ ਪਤਾ ਵੀ ਮੈਂ ਇਹਨੂੰ ਕਿਉਂ ਮਾਰਨ ਡਿਆ, ਮਰਨ ਵਾਲੇ ਨੂੰ ਨਹੀਂ ਪਤਾ ਮੈਨੂੰ ਕੌਣ ਮਾਰਨ ਡਿਆ। ਹਾਂ, ਇਹ ਦੁੱਖ ਦੀ ਗੱਲ ਹੀ ਇਹ ਸਭ ਤੋਂ ਬੜੀ ਹੋਈ ਹੈ ਕਿ ਨਿਰਦੋਸ਼ ਲੋਕ ਜਿਨ੍ਹਾਂ ਨੂੰ ਬਿਲਕੁਲ ਨਹੀਂ ਸੀ ਪਤਾ, ਉਹ ਇਹਨਾਂ ਨਾਲ ਉਹ ਜਿਹੜੀ ਕਿਸੇ ਨਾਲ ਵੀ ਜ਼ਿਆਦਤੀ ਹੋਈ ਹੈ, ਉਹ ਬਿਲਕੁਲ ਠੀਕ ਨਹੀਂ ਹੋਈ। ਮੈਂ ਤਾਂ ਸਰਹੱਦਾਂ ਤੇ ਵੀ ਇਹੀ ਚਾਹੁੰਦਾ ਕਿ ਸਾਡੀ ਅਮਨ ਸ਼ਾਂਤੀ ਦੇ ਨਾਲ ਆਪਸ ਵਿੱਚ ਇੱਕ ਦੂਜੇ ਦੇ ਨਾਲ ਮੇਲ ਵਰਤਣ ਰਹੇ। ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ। ਨਵਾਂ ਸ਼ਹਿਰ ਤੋਂ ਆਏ ਹੋਏ ਬਜ਼ੁਰਗਾਂ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਜੀ ਕਿ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ, ਔਰ ਇਹ ਜਿਹੜੀਆਂ ਨਫ਼ਰਤਾਂ ਇਹਨਾਂ ਨਾਲ ਕੋਈ ਬੰਦਾ ਕਿਸੇ ਨੂੰ ਨਹੀਂ ਜਿੱਤ ਸਕਦਾ। ਸਾਡਾ ਆਪਣੇ ਚੈਨਲ ਦੇ ਰਾਹੀਂ ਇੱਕ ਹੋਰ ਮੁਤਾਲਬਾ ਹੈ ਜੀ ਕਿ ਜਿਹੜੇ ਸੀਨੀਅਰ ਸਿਟੀਜ਼ਨ ਸਿਆਣੇ ਬਾਬੇ ਸਾਡੇ ਬਜ਼ੁਰਗ ਦੋਵਾਂ ਸਾਈਡਾਂ ਤੇ, ਇਹਨਾਂ ਨੂੰ ਔਨ ਅਰਾਈਵਲ ਵੀਜ਼ਾ ਦਿੱਤਾ ਜਾਵੇ ਤਾਂ ਕਿ ਇਹ ਵਾਘੇ 'ਤੇ ਆ ਕੇ ਇੱਧਰੋਂ ਸਾਡੇ ਵਾਲੇ ਲਾਹੌਰ 'ਤੇ ਜਾ ਕੇ ਵਾਘੇ 'ਤੇ ਜਾ ਕੇ ਉੱਧਰਲੇ ਇੱਧਰ ਆਉਣ, ਇੱਧਰ ਵਾਲੇ ਉੱਧਰ ਜਾਣ। ਇਹਨਾਂ ਨੂੰ ਆ ਜਿਹੜੀਆਂ ਮੁਸ਼ੱਕਤਾਂ ਆ ਅੰਬੈਸੀ ਦੀਆਂ, ਇਹਨਾਂ ਤੋਂ ਬਚਾ ਕੇ ਇਹਨਾਂ ਨੂੰ ਆਪਣੇ ਜਿਹੜੇ ਵਤਨ ਆ ਉਹਨਾਂ ਨੂੰ ਦੇਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਜੀ। ਇਨਸ਼ਾਅੱਲਾ ਇਹ ਸਿਲਸਿਲਾ ਜਾਰੀ ਹੈ ਜੀ। ਨਵੇਂ ਬੰਦਿਆਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਰੱਬ ਰੱਖਾ ਜੀ। ਸਾਡੇ ਨੀ ਬਲੱਡ ਵਿੱਚ ਜਲਸਾ, ਨਾਲੇ ਤੇਰਾ ਮੇਰਾ ਕਾਦਾ ਮੇਲ ਬੱਲਿਆ। MK ਜਮਟ ਤੇਰੀ ਪਹੁੰਚ ਤੋਂ ਵੀ ਬਾਹਰ, ਹਾਣਦਿਆਂ ਹਾਣੀਆਂ ਨਾ ਖੇਡ ਬੱਲਿਆ। ਉਹ ਸਾਡੇ ਨੀ ਬਲੱਡ ਵਿੱਚ ਜਲਸਾ, ਨਾਲੇ ਤੇਰਾ ਮੇਰਾ ਕਾਦਾ ਮੇਲ ਬੱਲਿਆ। MK ਜਮਟ ਤੇਰੀ ਪਹੁੰਚ ਤੋਂ ਵੀ ਬਾਹਰ, ਹਾਣਦਿਆਂ ਹਾਣੀਆਂ ਨਾ ਖੇਡ ਬੱਲਿਆ। ਨਾਸਰ ਕਿਸਾਨ ਜਹੇ ਨਾਲ ਖੜਦੇ, ਨਾਸਰ ਕਿਸਾਨ ਜਹੇ ਨਾਲ ਖੜਦੇ, ਦੱਸ ਦੇ ਜਵਾੜਿਆਂ ਨੂੰ ਖੋਲੀ ਦਾ ਕਿਵੇਂ। ਸਾਡੇ ਕੋਲ ਸਿੱਖ ਕੇ ਉਡਾਰੀਆਂ ਲਗਾਉਣਾ, ਸਾਨੂੰ ਦੱਸ ਦੇ ਨੇ ਖੰਭ ਖੋਲੀ ਦਾ ਕਿਵੇਂ। ਦੱਸਿਆ ਜੇ ਤੈਨੂੰ